ਆਪਣਾ ਧਿਆਨ ਸੰਪਤੀ ਇਕੱਤਰ ਕਰਨ ਤੋਂ ਬਦਲ ਅਸੀਂ ਉਹਨਾਂ ਦਾ ਆਨੰਦ ਲੈਣ ਅਤੇ ਉਹਨਾਂ ਨੂੰ ਸਾਂਝਾ ਕਰਨ ਵੱਲ ਕੇਂਦਰਿਤ ਕਰਕੇ ਉਸ ਜੀਵਨ ਸ਼ੈਲੀ ਨਾਲ ਡੂੰਘਾ ਸੰਬੰਧ ਪੈਦਾ ਕਰ ਸਕਦੇ ਹਾਂ ਜੋ ਵਿਸ਼ਵ ਵਿਆਪੀ ਭਲਾਈ ਲਈ ਅਸਲ ਵਿੱਚ ਅਹਿਮ ਹੈ, ਜੋ ਸਾਡੇ ਅੰਤਰੀਵ ਨੂੰ ਖੇਡਾ ਨਹੀਂ ਦਿੰਦਾ। ਇਸ ਤਰ੍ਹਾਂ ਦੇ ਉੱਪਰਲੇ ਪੱਧਰ ਵਾਲੇ ਮੋਹ ਤੋਂ ਬਾਹਰ ਆਉਣ ਨਾਲ ਅਸੀਂ ਸਾਰਥਕ ਅਨੁਭਵਾਂ ਅਤੇ ਪ੍ਰਮਾਣਿਕ ਸੰਬੰਧਾਂ ਲਈ ਜਗ੍ਹਾ ਬਣਾ ਸਕਦੇ ਹਾਂ। ਜਾਨ ਦੇਣ ਵਾਲੀ ਸੋਚ ਸਾਨੂੰ ਸ਼ਕਤੀ ਪ੍ਰਦਾਨ ਕਰਦੀ ਹੈ, ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਾਨੂੰ ਬਾਹਰੀ ਭਟਕਣਾਵਾਂ ਦੇ ਅਸਥਾਈ ਲੁਭਾਉਣ ਤੋਂ ਪਰੇ ਸੰਪੂਰਨਤਾ ਦੀ ਭਾਲ ਕਰਨ ਲਈ ਅਗਵਾਈ ਕਰਦੀ ਹੈ। ਫਰੀਦਾ ਅੱਖੀਂ ਦੇਖ ਪਤੀਣੀਆਂ, ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਇਆ, ਹੋਰ ਕਰੇਂਦੀ ਵਨ, ਸਾਖ ਪਕੰਦੀ ਆਇਆ, ਹੋਰ ਕਰੇਂਦੀ ਵਨ, ਫਰੀਦਾ ਅੱਖੀਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸੁਣ ਸੁਣ ਰੀਣੇ ਕੰਨ। ਸ਼ੇਖ ਫਰੀਦ ਪੱਕੀ ਹੋਈ ਬਨਸਪਤੀ ਦੇ ਬਦਲਦੇ ਰੰਗਾਂ ਨੂੰ ਪਰਿਵਰਤਨ ਲਈ ਉਹਨਾਂ ਦੀ ਤਿਆਗੀ ਦਾ ਸੰਕੇਤ ਦੇਣ ਲਈ ਵਰਤਦੇ ਹਨ। ਇਸੇ ਤਰ੍ਹਾਂ ਜਦੋਂ ਕੋਈ ਵਿਵੇਕ ਪ੍ਰਾਪਤ ਕਰਦਾ ਹੈ ਤਾਂ ਉਸ ਦੀ ਸੋਚਣ ਪ੍ਰਕਿਰਿਆ ਇੱਕ ਪਰਿਵਰਤਨ ਵਿੱਚੋਂ ਗੁਜ਼ਰਦੀ ਹੈ, ਜਿਸ ਨਾਲ ਉਸ ਨੂੰ ਆਪਣੇ ਅਨੁਭਵਾਂ ਵਿੱਚ ਛੁਪੀਆਂ ਗੰਭੀਰ ਸੱਚਾਈਆਂ ਅਤੇ ਉਹਨਾਂ ਦੀ ਮਹੱਤਤਾ ਨੂੰ ਉਜਾਗਰ ਕਰਨ ਦੀ ਆਗਿਆ ਮਿਲਦੀ ਹੈ।